ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਮੂਹ ਸੰਗਤ ਨੂੰ ਪਤਾ ਹੈ ਕਿ ਕੁਝ ਕੁ ਮਹੀਨੇ ਜਦੋਂ ਵੀ ਆਉਂਦੇ ਨੇ ਸਾਲ ਦੇ ਵਿੱਚ, ਜਿਨ੍ਹਾਂ ਦੇ ਵਿੱਚ ਜੂਨ ਆ, ਨਵੰਬਰ ਆ ਜਾਂ ਦਸੰਬਰ ਨੇ, ਇਹ ਸਿੱਖ ਕੌਮ ਵਾਸਤੇ ਜਿਹੜੇ ਬੜੇ ਜਿਹੜੇ ਸੈਡ ਮੈਮਰੀਜ਼ ਲੈ ਕੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਜੂਨ ਆ ਪਹਿਲਾਂ ਤੇ ਸ਼੍ਰੀ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਤੇ ਉਸ ਤੋਂ ਬਾਅਦ ਜੋ 84 ਦਾ ਜਿਹੜਾ ਕਤਲੇਆਮ ਸਾਡੇ ਨਾਲ ਹੋਇਆ। ਸੋ ਮੇਰੀ ਬੇਨਤੀ ਸਭ ਸਿੱਖਾਂ ਵਾਸਤੇ ਇਹੋ ਹੀ ਆ ਕਿ ਜਦੋਂ ਵੀ ਕੋਈ ਵੀ ਖੁਸ਼ੀ ਦਾ ਜਿਹੜਾ ਪ੍ਰੋਗਰਾਮ ਆ ਇਹਨਾਂ ਟਾਈਮਾਂ ਦੇ ਦੌਰਾਨ ਨਾ ਰੱਖਿਆ ਜਾਵੇ, ਤੇ ਜਿੰਨਾ ਵੀ ਬਾਣੀ ਪੜ੍ਹੀ ਜਾਵੇ ਤੇ ਆਪਣੇ ਜਿਹੜੇ ਜਿਨ੍ਹਾਂ ਨੇ ਸ਼ਹਾਦਤ ਦੀ ਸਿੰਘਾਂ ਨੂੰ, ਉਹਨਾਂ ਨੂੰ ਜ਼ਰੂਰ ਯਾਦ ਕੀਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਜੋ ਅੱਜ ਦਾ ਸਾਡਾ ਪਹਿਲਾ ਇਸ਼ੂ ਸੀ ਪਹਿਲੇ ਸੈਗਮੈਂਟ ਦੇ ਵਿੱਚ ਕਿ ਕਿਊਬਿਕ ਦੇ ਧਾਰਮਿਕ ਮੈਨ ਦਾ ਹਰ ਹਿੱਲੇ ਵਿਰੋਧ ਕਰਨਾ ਬੰਦਾ ਹੈ। ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਖੁੱਲ੍ਹ ਕੇ ਵਿਚਾਰ ਦਿੱਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਔਰ ਅਗਲਾ ਇਸ਼ੂ ਜੋ ਡਾਕਟਰ ਸਾਹਿਬ ਨਾਲ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਉਸ ਤੋਂ ਪਹਿਲਾਂ ਅਸੀਂ ਜੋ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ TV84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਹੁਣ ਆਪਾਂ ਅਗਲਾ ਜੋ ਇਸ਼ੂ ਹੈ ਉਸ ਬਾਰੇ ਆਪਣੇ ਡਾਕਟਰ ਸਾਹਿਬ ਕੋਲੋਂ ਵਿਚਾਰ ਸੁਣਿਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਦੋਂ ਤੁਹਾਡੇ ਤੇ ਮੁਸ਼ਕਲ ਆਉਂਦੀ ਹੈ, ਮੁਸੀਬਤ ਆਉਂਦੀ ਹੈ ਜੀ, ਉਦੋਂ ਤੁਹਾਡੇ ਦੋਸਤ ਦੀ ਪਰਖ ਹੁੰਦੀ ਹੈ। ਅੰਗਰੇਜ਼ੀ 'ਚ ਜਦੋਂ ਇਹ ਕਿਹਾ ਜਾਂਦਾ ਹੈ ਕਿ ਏ ਫਰੈਂਡ ਇਨ ਨੀਡ ਇਜ਼ ਏ ਫਰੈਂਡ ਇਨ ਡੀਡ, ਕਿ ਜਿਹੜਾ ਲੋੜ ਵੇਲੇ ਤੁਹਾਡਾ ਦੋਸਤ ਕੰਮ ਆਉਂਦਾ ਹੈ ਉਹੀ ਅਸਲ ਦੋਸਤ ਹੈ ਜੀ। ਇਸੇ ਤਰ੍ਹਾਂ ਕਈ ਵਾਰ ਜਿਹੜੀ ਤੁਹਾਡੀ ਛੁਪੀ ਹੋਈ ਜ਼ਹਿਨੀਅਤ ਦੇ ਵਿੱਚ ਜੋ ਕੁਝ ਚੱਲ ਰਿਹਾ ਹੁੰਦਾ ਹੈ, ਉਹਨੂੰ ਤੁਸੀਂ ਬਾਹਰ ਤਾਂ ਬੜੇ ਮਿੱਠੜੇ ਬੋਲਾਂ ਦੇ ਨਾਲ ਜਾਂ ਕਈ ਵਾਰ ਚੁੱਪ ਰਹਿ ਕੇ ਉਹਨੂੰ ਤੁਸੀਂ ਲੁਕੋਇਆ ਹੁੰਦਾ ਹੈ। ਪਰ ਜਦੋਂ ਕੋਈ ਇਸ ਕਿਸਮ ਦਾ ਵਾਪਰਦਾ ਹੈ ਕਿ ਉਹ ਤੁਹਾਡੇ ਉਸ ਅੰਦਰਲੀ ਨਫ਼ਰਤ ਨੂੰ, ਤੁਹਾਡੇ ਅੰਦਰਲੇ ਬਦਲੇ ਨੂੰ ਜਾਂ ਤੁਹਾਡੀ ਜ਼ਹਿਨੀਅਤ ਨੂੰ ਉਹ ਸਾਹਮਣੇ ਲੈ ਆਉਂਦਾ ਜੀ। ਹੁਣ ਘਟਨਾ ਇੱਕ ਬੜੀ ਛੋਟੀ ਜਿਹੀ ਹੈ ਕਿ ਇੱਕ ਸਿੱਖ ਪਿਓ ਪੁੱਤਰ ਆਪਣੇ ਆਨਰ ਦੇ ਲਈ, ਭਾਵੇਂ ਉਹਨੂੰ ਅਬਿਊਜ਼ ਕੀਤਾ, ਉਹ ਖਲੋਤੇ। ਉਹਨਾਂ ਦਾ ਕੀ ਹਾਲ ਉਹਨਾਂ ਦੇ ਗੁੰਡਿਆਂ ਨੇ, ਜਿਹੜੇ ਗੁੰਡਾਜ਼ ਇਨ ਯੂਨੀਫਾਰਮ, ਉਹਨਾਂ ਦਾ ਕੀਤਾ, ਇਹਦੇ ਬਾਰੇ ਕੋਈ ਨਹੀਂ ਹੈ। ਸੈਂਕੜਿਆਂ ਉਹਨਾਂ ਦੀਆਂ ਵੀਡੀਓਜ਼ ਮੌਕੇ ਤੇ ਵੀ ਬਣੀਆਂ ਔਰ ਈਵਨ ਦਿੱਲੀ ਹਾਈ ਕੋਰਟ ਦੇ ਵਿੱਚ ਅੱਜ ਇਸ ਦੇ ਉੱਤੇ ਫਟਕਾਰ ਪਾਈ ਗਈ ਕਿ ਪੁਲਿਸ ਦਾ ਕੀ ਹੈ, ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ। ਔਰ ਜ਼ਾਹਰ ਹੈ ਕਿ ਵੀ ਉਹਨਾਂ ਨੂੰ, ਜਿਹੜੀ ਹੁਣ ਵਾਸਟ ਮੈਜੋਰਿਟੀ ਹਿੰਦੂ ਹੈ, ਜਿਨ੍ਹਾਂ ਨੂੰ ਪਹਿਲੀ ਗੱਲ ਤੇ ਇਹੀ ਚੁੱਭ ਰਹੀ ਹੈ ਕਿ ਇਹ ਸਿੱਖ ਜਿਨ੍ਹਾਂ ਨੂੰ ਅਸੀਂ ਜੂਨ 84 ਜਿਨ੍ਹਾਂ ਦਾ ਅਕਾਲ ਤਖਤ ਢਾਇਆ, ਨਵੰਬਰ 84 ਚ ਹਜ਼ਾਰਾਂ ਜਿਉਂਦੇ ਸਾੜ ਦਿੱਤੇ, ਇੱਕ ਪੂਰੀ ਜਨਰੇਸ਼ਨ ਮਾਰ ਦਿੱਤੀ, ਇੱਕ ਡਰੱਗਸ ਦੇ ਹਵਾਲੇ ਕਰ ਦਿੱਤੀ, ਅਜੇ ਵੀ ਜਿਹਨੂੰ ਇਹ ਕਹਿੰਦੇ ਨੇ ਕਿ ਅਜੇ ਇਹ ਅਕੜਦੇ ਨੇ। ਹੁਣ ਫਿਰ ਦੂਸਰੀ ਗੱਲ ਕਿ ਜਿਸ ਅੰਦਾਜ਼ ਦੇ ਵਿੱਚ ਜੇ 2-3 ਘਟਨਾਵਾਂ ਪਿਛਲੇ ਪੀਰੀਅਡ 'ਚ ਪੁਲਿਸ ਨੇ ਧੱਕੇ ਦੀਆਂ ਕੀਤੀਆਂ ਤੇ ਹਰ ਵਾਰ ਸਿੱਖਾਂ ਨੇ ਆਪਣੀ ਰਵਾਇਤੀ ਤਲਵਾਰ ਖਿੱਚੀ। ਯੂਪੀ ਦਾ ਸਾਹਮਣੇ ਆਇਆ ਕਿ ਵੀ ਟਰੱਕ ਦੇ ਵਿੱਚ 2 ਜਾ ਰਹੇ ਨੇ ਸਿੰਘ, ਰੋਕ ਕੇ ਕੋਈ ਉਹਨੇ ਕੀਤੀ ਬਦਕਲਾਮੀ, ਅੰਦਰੋਂ ਜਾ ਕੇ ਕੱਢ ਲਿਆ ਪੁਲਿਸ ਅੱਗੇ। ਔਰ ਦਿੱਲੀ ਦੇ ਵਿੱਚ ਵੀ ਅਸੀਂ ਇਹ ਦੇਖਿਆ। ਹਾਲਾਂ ਹੁਣ ਇਹ ਦੋਨੋਂ ਪਾਸਿਓਂ ਟਾਰਗੇਟ ਕਰ ਰਹੇ ਨੇ। ਇੱਕ ਪਾਸੇ ਤਾਂ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦੇ ਲਈ ਇਹ ਕਹਿਣ ਦੀ ਕੋਸ਼ਿਸ਼ ਹੈ ਕਿ ਜਿਹੜਾ ਆਟੋ ਡਰਾਈਵਰ ਹੈ, ਇਹ 5 ਸਾਲ ਪਹਿਲਾਂ ਇਹਨੇ ਗੁਰਦੁਆਰਾ ਬੰਗਲਾ ਸਾਹਿਬ ਕਿਤੇ ਸਰੋਵਰ ਦੇ ਬਾਹਰ ਸੁੱਤਾ ਸੀ, ਉਹਦੇ ਸ਼੍ਰੋਮਣੀ ਕਮੇਟੀ ਦੇ, ਜਿਹੜਾ ਦਿੱਲੀ ਕਮੇਟੀ ਦੇ ਸੇਵਾਦਾਰਾਂ ਨੇ ਜਾ ਕੇ ਉਹਨਾਂ ਨੂੰ ਰੋਕਿਆ ਕਿ ਵੀ ਤੁਸੀਂ 4 ਦਿਨ ਤੋਂ ਇੱਥੇ ਸੀ, ਤਾਂ ਉਹਨਾਂ ਤੇ ਵੀ ਕਰਤਾ, ਫਲਾਣੀ FIR ਜੇਲ੍ਹ ਦੇ ਵਿੱਚ ਦਰਜ ਹੈ, ਫਲਾਣੇ ਮੌਕੇ 107-51 ਦੇ ਵਿੱਚ ਜਿਹੜਾ ਇਸ ਨੂੰ ਜਿਹੜਾ ਉਹ 107-51 ਲਾਈ ਗਏ ਸੀ। ਮੈਂ ਕਿਹਾ ਜੀ ਇਹ ਤਾਂ ਸਾਬਤ ਕਰਦਾ ਬੰਦਾ ਅਣਖ ਵਾਲਾ। ਜੇ ਉਹ ਗੁਰਦੁਆਰੇ ਦੇ ਪ੍ਰਬੰਧਕ ਜਾਂ ਉਹਨਾਂ ਦੇ ਵੀ ਸੇਵਾਦਾਰਾਂ ਦੀ ਨੌਨਸੈਂਸ ਨਹੀਂ ਉਹਨੇ ਟੋਲਰੇਟ ਕੀਤੀ ਤੇ ਉਹ ਤੁਹਾਡੀ ਪੁਲਿਸ ਦੀ ਕਿਉਂ ਕਰੇਗਾ? ਉਹ ਤਾਂ ਗੁਰਦੁਆਰੇ 'ਚ ਵੀ। ਲੇਕਿਨ ਇਹਨੂੰ ਇਹ ਕਹਿਣ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਕਿ ਬੰਦਾ ਕ੍ਰਿਮੀਨਲ ਹੈ। ਔਰ ਮੈਂ ਅੱਜ ਹੀ ਕਿਸੇ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹਨਾਂ ਨੂੰ ਪੁੱਛੋ ਆ ਜਿਹੜੇ ਕੱਲ ਭਾਰਤ ਮਾਤਾ ਕੀ ਜੈ ਤੇ ਜੈ ਦੁਰਗੇ ਤੇ ਰਾਧੇ ਰਾਧੇ
ਪਾਰਲੀਮੈਂਟ ਸਹੁੰ ਖਾ ਰਹੇ ਸੀ, ਅੱਧੇ ਇਹਨਾਂ ਚ ਰੇਪਿਸਟ ਔਰ ਮਰਡਰਰ ਨੇ, ਬਿਲਕੁਲ ਉਹਨਾਂ ਦੇ ਕ੍ਰਿਮੀਨਲ ਰੈਕੋਰਡ ਕੱਢ ਲਓ। ਉਹਨਾਂ ਦੀ ਤੁਸੀਂ ਕ੍ਰਿਮੀਨੈਲਿਟੀ ਕਿਉਂ ਨਹੀਂ ਡਿਸਕਸ ਕਰਦੇ? ਉੱਥੇ ਤਾਂ ਕਹਿ ਰਹੇ ਹੋ ਜੀ ਦੇਖੋ ਭਾਰਤ ਮਾਤਾ ਕੀ ਜੈ ਔਰ ਜੈ ਸ਼੍ਰੀ ਰਾਮ ਕਰਤਾ। ਸੋ ਮਤਲਬ ਇੱਕ ਪਾਸਾ ਤਾਂ ਉਹਨਾਂ ਦਾ ਇਹ ਹੈ ਕਿ ਇਹਨੂੰ ਡਿਸਕ੍ਰੈਡਿਟ ਕਰੋ, ਦੂਸਰੇ ਉਹਨਾਂ ਦੇ ਕੁਝ ਰੈਂਟਾ ਸਿੱਖ ਜਿਹੜੇ ਜਾਲੀ ਆਈਡੀਜ਼ ਜਾਂ ਪੱਗਾਂ ਬਣਾ ਕੇ ਉਹ ਇਹ ਲੱਗੇ ਹੋਏ ਨੇ ਜੀ, ਕਦੇ ਅਮਰੀਕਾ ਕੈਨੇਡਾ ਦੀ ਪੁਲਿਸ ਦੇ ਸਾਹਮਣੇ ਤਲਵਾਰ ਕੱਢ ਕੇ ਦਿਖਾਓ, ਫਿਰ ਤੁਹਾਨੂੰ ਦੱਸਣਗੇ ਉਹ ਤਾਂ ਉਹਨਾਂ ਨੂੰ ਸ਼ੂਟ ਡਾਊਨ ਕਰ ਦੇਣਾ। ਤੇ ਮੇਰਾ ਇਹ ਕਹਿਣਾ ਹੈ ਕਿ ਉੱਥੇ ਪੁਲਿਸ ਦੇਖਦੇ ਆ ਤੁਹਾਡੀ ਜਾਨ ਨਿਕਲ ਜਾਂਦੀ ਹੈ, ਤੁਸੀਂ ਜਿਹੜੇ ਜੇਬ 'ਚ ਪੈਸੇ ਹੁੰਦੇ ਉਹ ਵੀ ਲੁਕਾਉਂਦੇ ਹੋ, ਜਰਾਬਾਂ 'ਚ ਗਏ ਨੇ ਖੋਹ ਲੈਣੇ, ਇੱਥੇ ਤੁਸੀਂ ਮੁਸੀਬਤ 'ਚੋਂ ਤੁਹਾਡੇ ਜਾਨ ਪੈ ਜਾਂਦੀ ਹੈ ਕਿ ਭਾਈ ਹੁਣ ਤੁਸੀਂ ਮਹਿਫੂਜ਼ ਹੋ, ਐਕਸੀਡੈਂਟ ਹੋਇਆ ਹੋਏ, ਔਰ ਬੱਚਿਆਂ ਨੂੰ ਕੁੱਟਦੇ ਵੀ ਨਹੀਂ ਹੈਗੇ ਸ਼ਰੇਆਮ। ਔਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਜਿਹੜਾ ਈਵਨ ਜਿਹਦੇ ਨਾਲ ਉਹ ਹਾਲਾਂਕਿ ਇੱਥੇ ਜਦੋਂ ਕੋਈ ਐਸਾ ਵਾਕਿਆ ਰੇਸਿਜ਼ਮ ਦਾ ਹੁੰਦਾ ਕਾਲਿਆਂ ਦੇ ਜਾਂ ਦੂਜਿਆਂ ਦੇ ਕਦੇ ਕਿਤੇ ਹੁੰਦਾ, ਲੇਕਿਨ ਫੌਰੀ ਉਹ ਸਸਪੈਂਡ ਵੀ ਹੁੰਦਾ ਹੈ, ਟ੍ਰਾਇਲ ਵੀ ਚੱਲਦਾ ਹੈ, ਮੀਡੀਆ 'ਚ ਵੀ ਚਰਚਾ ਹੁੰਦੀ ਹੈ ਔਰ ਉਹਨੂੰ ਅਮਰੀਕਨ ਸੋਸਾਇਟੀ ਬਾਈ ਐਂਡ ਲਾਰਜ ਕੰਡੈਮ ਕਰਦੀ ਹੈ। ਪਰ ਇਹਦੇ ਉਲਟ ਤੁਸੀਂ ਜ਼ਹਿਨੀਅਤ ਦੀ ਗੱਲ ਦੇਖੋ ਹਿੰਦੂ ਸੋਸਾਇਟੀ ਦੀ ਕਿ ਕਿਵੇਂ ਸਾਰੇ ਪੁਲਿਸ ਦੇ ਹੱਕ 'ਚ ਖਲੋਤੇ ਨੇ। ਸਿਰਫ ਤੇ ਸਿਰਫ ਤੁਹਾਨੂੰ ਭਾਵੇਂ ਚੀਫ ਮਿਨਿਸਟਰ ਪੰਜਾਬ ਦਾ ਸ਼ੋ ਬॉय ਆ ਉਹਨਾਂ ਦਾ, ਉਹਨੇ ਆਵਾਜ਼ ਚੁੱਕੀ, ਤੁਹਾਨੂੰ ਈਵਨ ਜਿਹੜਾ ਕੋਈ ਐਮਪੀ ਕਿਸੇ ਪਾਸਿਓਂ, ਕੋਈ ਐਮਐਲਏ ਗੈਰ ਸਿੱਖ ਜਿਹਨੇ ਹਮਾਇਤ ਦਿੱਤੀ ਹੋਏ, ਜਿਹਨੇ ਪੁਲਿਸ ਦੇ ਵਰਤਾਰੇ ਨੂੰ ਕੰਡੈਮ ਕੀਤਾ ਹੋਇਆ, ਦਿੱਲੀ ਤੋਂ ਜਿਹੜੇ ਬਣੇ ਨੇ, ਉਹ ਜਿਹੜਾ ਇੱਕ ਡਰਾਮਾ ਹੰਸਰਾਜ ਹੰਸ 5 ਲੱਖ ਵੋਟਾਂ ਨਾਲ, ਉਹਦਾ ਵੀ ਜ਼ੁਬਾਨ ਬੰਦ ਹੈ। ਦਿੱਲੀ ਦੇ ਵਿੱਚ ਵਾਕਿਆ ਹੁੰਦਾ ਕਿਉਂਕਿ ਉਹ ਤਾਂ ਕਹਿ ਰਿਹਾ ਮੋਦੀ ਜੀ ਨੂੰ ਰੱਬ ਨੇ ਥੱਲੇ ਭੇਜ ਦਿੱਤਾ ਹੈ ਸਵਰਗ ਚੋਂ, ਤੇ ਮੈਂ ਤਾਂ ਉਹਨਾਂ ਦੇ ਪਿੱਛੇ ਜਿਹੜਾ ਹੈ ਉਹਦਾ ਗੜਵਾ ਚੁੱਕ ਕੇ ਤੁਰ ਪਏ। ਲੇਕਿਨ ਕੁੱਲ ਮਿਲਾ ਕੇ ਤੁਸੀਂ ਫੇਸਬੁੱਕ ਦੇਖ ਲਓ, ਤੁਸੀਂ ਇਲੈਕਟ੍ਰੋਨਿਕ ਮੀਡੀਆ ਦੇਖ ਲਓ, ਜ਼ੀ ਨਿਊਜ਼ ਤੋਂ ਲੈ ਕੇ ਉਹਨਾਂ ਦਾ ਸਭ ਸਿੱਖਾਂ ਨੂੰ ਹੀ ਦੋਸ਼ ਦੇਣ ਲੱਗੇ ਨੇ। ਇਹ ਵੀ ਮੰਗ ਹੋ ਰਹੀ ਹੈ ਕਿਰਪਾਨ ਤੇ ਬੈਨ ਲਾਓ ਦੇਖੋ, ਔਰ ਇਹ ਸਾਰੇ ਕੀ, ਔਰ ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਸਾਰੇ ਪੀਰੀਅਡ ਸਾਨੂੰ ਬਹੁਤ ਕੁਝ ਲਿਖਿਆ ਔਰ ਉਹਨਾਂ ਦੇ ਲਿਖਤ ਦਾ ਅਸੀਂ ਹਮੇਸ਼ਾ ਫਾਇਦਾ ਉਠਾਉਂਦੇ ਹਾਂ। ਅੱਜ ਵੀ ਉਹਨਾਂ ਦੀਆਂ 2 ਲਿਖਤਾਂ ਇਸ ਮੁੱਦੇ ਦੇ ਉੱਤੇ ਕਿ ਵਾਈਡਰ ਜਿਹੜੀ ਹਿੰਦੂ ਕਮਿਊਨਿਟੀ ਹੈ ਉਹਨਾਂ ਦਾ ਕੀ ਰਿਸਪੌਂਸ ਹੈ। ਇੱਕ ਉਹਨਾਂ ਦੀ ਲਿਖਤ ਦਿੱਲੀ ਸਿੱਖਸ ਟਾਰਗੇਟਡ ਬਾਈ ਆਰਐਸਐਸ ਐਂਡ ਸਰਕਾਰੀ ਸਿੱਖਸ, ਉਹਦੇ ਥੱਲੇ ਹੈ ਲੇਕਿਨ ਜਿਹੜੀ ਮੈਂ ਡਿਸਕਸ਼ਨ ਲਈ ਚੁਣੀ ਹੈ ਇੰਡੀਅਨ ਹਿੰਦੂਜ਼ ਟਾਰਗੇਟ ਸਿੱਖਸ ਨਾਓ, ਕਿਉਂਕਿ ਕੁਝ ਪਾਰਟ ਉਹਦੇ ਇਹਦੇ 'ਚ ਵੀ ਨੇ ਔਰ ਅਸੀਂ ਪ੍ਰੋਗਰਾਮ ਦੇ ਟਾਈਮ ਸੀਮਾ ਨੂੰ ਦੇਖਦੇ ਹਾਂ, ਲਿਮਿਟਿਡ ਵਿਚਾਰ ਹੀ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਦਾ ਵੇ ਆਲ ਸਿੱਖਸ ਇਨ ਆਲ ਸਟੇਟਸ, ਜਿਹੜੀ ਦੂਸਰੀ ਬਿਊਟੀ ਮੈਂ ਸਮਝਦਾ ਜਿਹੜੀ ਇਹਨਾਂ ਨੂੰ ਜ਼ਿਆਦਾ ਤਕਲੀਫ ਹੋਈ ਉਹਨਾਂ ਪਿਓ ਪੁੱਤਰ ਨੇ ਤਾਂ ਆਪਣਾ ਜਲਵਾ ਦਿਖਾਇਆ ਹੀ, ਜਿਵੇਂ ਸਿੱਖ ਸਾਰੇ ਇਕੱਠੇ ਹੋ ਗਏ ਦਿੱਲੀ ਦੇ ਵਿੱਚ ਤਾਂ ਹੋਏ ਹੀ ਹੋਏ। ਅੱਜ ਮੈਂ ਦੇਖ ਰਿਹਾ ਸੀ ਕਲਕੱਤੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਨੇ ਮਾਰਚ ਕੀਤਾ ਆਪਣੇ ਕੰਮ ਛੱਡ ਕੇ ਔਰ ਦੂਜੇ, ਔਰ ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਪੰਜਾਬ ਦੇ ਵਿੱਚ ਮਾਰਚ ਹੋ ਰਹੇ ਨੇ, ਬਾਕੀ ਸ਼ਹਿਰਾਂ 'ਚ ਹੋ ਰਹੇ ਨੇ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਇਹ ਕਲਕੱਤੇ ਦੇ ਵਿੱਚ ਜਿਹੜਾ ਪ੍ਰੋਟੈਸਟ ਸੀ, ਨਾ ਟੁੱਟਣ ਵਾਲੀ ਲਾਈਨ ਜਿਹੜੀ ਹੈ ਉਹ ਚੱਲ ਰਹੀ ਸੀ ਔਰ ਹਰ ਇੱਕ ਦਾ ਸਿੱਖਾਂ ਦੇ ਨਾਲ ਇੱਕੋ ਸ਼ਰਾਬੀ ਜਿਹੀ ਔਰਤ ਹੈ ਉੱਥੋਂ ਹਾਰਡੀ ਕੌਰ ਇੰਗਲੈਂਡ ਦੀ ਰੈਪਰ, ਉਹਨੇ ਹਾਲਾਂਕਿ ਸਿੱਖਾਂ ਦੇ ਖਿਲਾਫ ਵੀ ਬਕਵਾਸ ਕਰਦੀ ਹੈ, ਉਹ ਕਿਤੇ ਆਈ ਹੋਈ ਸੀ ਯੂਪੀ 'ਚ, ਉਹਨੇ ਆਰਐਸਐਸ ਉਹਦਾ ਪਿਓ ਜਿਉਂਦਾ ਸਾੜਤਾ ਸੀ ਕਾਨਪੁਰ ਦੇ ਵਿੱਚ, ਉਹਦੀ ਮਾਂ ਉੱਥੇ ਲੁਧਿਆਣੇ ਆ ਕੇ ਰਹਿਣ ਲੱਗੀ, ਉਹਨੇ ਕਿਸੇ ਇੰਗਲੈਂਡ ਵਾਲੇ ਨਾਲ ਵਿਆਹ ਕਰ ਲਿਆ, ਉੱਥੇ ਚਲੀ ਗਈ ਔਰ ਉਹ ਵਿਗੜੀ ਹੋਈ ਹੈ, ਮਤਲਬ ਬਿਲਕੁਲ ਮੈਂਟਲੀ ਸਿੱਖ, ਡਰੱਗ ਦੇ ਉੱਤੇ ਵੀ ਹੋਏਗੀ, ਸਮੋਕ ਵੀ ਕਰ ਰਹੀ ਹੁੰਦੀ ਹੈ। ਲੇਕਿਨ ਉਹਨੇ ਵੀ ਯੂਪੀ 'ਚ ਜਾ ਕੇ ਉਹਨੇ ਇਹਨਾਂ ਨੂੰ ਜਦੋਂ ਆਰਐਸਐਸ ਔਰ ਬੀਜੇਪੀ ਮੋਹਨ ਭਾਗਵਤ ਔਰ ਆਦਿੱਤਿਆਨਾਥ ਯੋਗੀ ਨੂੰ ਕਿਹਾ ਇਹ ਕਿਹੜਾ ਸੈਕੂਲਰਿਜ਼ਮ ਹੈ, ਤੇ ਉਹਦੇ ਖਿਲਾਫ ਕੇਸ ਵੀ ਰਜਿਸਟਰ ਕਰਤਾ ਔਰ ਜਿਹੜੇ ਪਹਿਲਾਂ ਉਹਨੂੰ ਡਿਫੈਂਡ ਕਰਨ ਵਾਲੇ ਸੀ ਜਦੋਂ ਉਹ ਸਿੱਖਾਂ ਨੂੰ ਗਾਲਾਂ ਕੱਢਦੀ ਸੀ, ਹੁਣ ਉਹ ਜਿਹੜੇ ਉਹਦੇ ਖਿਲਾਫ ਵੀ ਹੋਏ ਨੇ। ਹਾਲਾਂਕਿ ਉਹ ਕੋਈ ਇਸ ਕਿਸਮ ਨੂੰ ਕੋਟ ਕਰਨਾ ਵੀ ਨਹੀਂ ਬਣਦਾ, ਪਰ ਕਿਉਂਕਿ ਇਹਨਾਂ ਨੇ ਵੀ ਕੋਟ ਕੀਤਾ ਤੇ ਮੈਂ ਵੀ ਕਿਤੇ ਦੇਖਿਆ ਤੇ ਮੈਨੂੰ ਲੱਗਾ ਵੀ ਇਹਨਾਂ ਨੂੰ ਤੇ ਇਹ ਵੀ ਨਹੀਂ ਟੋਲਰੇਟ ਹੁੰਦਾ ਕਿ ਇਸ ਕਿਸਮ ਦੀ ਡੀਜਨਰੇਟ ਜਿਹੜੀ ਆਪਣੇ ਧਰਮ ਨੂੰ ਵੀ ਭੰਨਦੀ ਹੈ, ਉਹਨੇ ਆਦਿੱਤਿਆਨਾਥ ਯੋਗੀ ਜਾਂ ਮੋਹਨ ਭਾਗਵਤ ਜਾਂ ਹਿੰਦੂਤਵਾ ਦੇ ਅਗੇਂਸਟ ਕਿਉਂ ਕਿਹਾ। ਔਰ ਭੈਣ ਜੀ ਨੇ ਲਿਖਿਆ ਦਾ ਵੇ ਆਲ ਸਿੱਖਸ ਇਨ ਆਲ ਸਟੇਟਸ, ਸੀਐਮਸ, ਸਿੱਖ ਬਾਡੀਜ਼, ਸਿੱਖ ਸੈਲੀਬ੍ਰਿਟੀਜ਼ ਕੇਮ ਆਊਟ to support Delhi Sikh man and his son and spoke against Delhi police has made Hindus mad. ਹਿੰਦੂਆਂ ਨੂੰ ਲੱਗਿਆ ਵੀ ਇਹ ਸਾਰੇ ਇਕੱਠੇ ਨੇ। ਰਾਈਟ ਵਿੰਗ ਆਰਐਸਐਸ, ਬੀਜੇਪੀ, ਆਈਟੀ ਸੈਲ ਐਂਡ ਚੈਨਲਸ ਲਾਈਕ ਜ਼ੀ ਨਿਊਜ਼, आज तक are running propaganda against Sikhs and calling Sikhs ਖਾਲਿਸਤਾਨੀ violent। ਹੁਣ ਉਹਨਾਂ ਨੂੰ ਹੋਰ ਤਾਂ ਕੋਈ ਮਿਲਦਾ ਨਹੀਂ, ਇਹ ਸਾਰੇ ਖਾਲਿਸਤਾਨੀ ਨੇ, ਇਹ ਸਾਰੇ ਹੀ violent ਨੇ। ਜ਼ੀ ਨਿਊਜ਼ even had a so called Sikh cop saying
no one should be allowed to keep ਕਿਰਪਾਨ। ਇਹ ਹੁਣ ਉਹ ਸਿੱਖ ਸ਼ਕਲੋ ਸੂਰਤ ਵਾਲੇ ਜਿਹੜੇ ਨੇ RSS ਦੇ ਬੜੇ ਉਹਨਾਂ ਨੂੰ ਲਿਆ ਕੇ ਖੜਾ ਕਰ ਰਹੇ ਨੇ। ਜੀ They are trending hashtags calling Sikhs violent while defending Delhi police. The cop who attacked Sikhs is a Brahmin named Yogaraj Sharma and close to BJP RSS. They didn't let even Sikh panelists speak on TV debates and dismissed all reports of attacks on Sikhs by police in recent months. ਕਿ ਵੀ ਜਿਹੜੇ ਬਾਕੀਆਂ ਤੇ ਹੋ ਰਹੇ ਨੇ ਉਹ ਵੀ ਉਹ ਕਹਿੰਦੇ ਜੀ ਹੋਏ ਹੀ ਨਹੀਂ। Social media is full of posts from Hindus labeling Sikhs Khalistani, violent, or saying Sikhs deserved 1984 or need repeat of 1984. A Delhi constable has even written a Facebook post saying Sikhs need to get a repeat of 1984 to show them their औकात। ਜੀ ਇਹ ਇੱਕ ਯੂਨੀਫਾਰਮ ਚ ਹੈ ਜਿਹੜਾ ਫੇਸਬੁੱਕ ਤੇ ਕਹਿ ਰਿਹਾ ਵੀ ਇਹਨਾਂ ਨੂੰ ਜਰਾ 84 ਦੁਬਾਰਾ ਯਾਦ ਕਰਾਓ, ਇਹਨਾਂ ਨੂੰ ਆਪਣੀ ਔਕਾਤ ਭੁੱਲ ਗਈ ਹੈ। ਜੀ RSS fake Sikhs like Tajinder Bagga, RP Singh, who support Hindu goons in all cases including Kathua rape, are now abusing Sikhs and saying Rashtra comes first and falsely trying to link him to Khalistan। ਕਿ ਵੀ ਉਹਨੂੰ ਖਾਲਿਸਤਾਨੀ ਬਣਾ ਰਹੇ ਨੇ ਹੁਣ, ਕਹਿੰਦੇ ਜੀ ਦੇਸ਼ ਪਹਿਲੇ ਹੈ, ਧਰਮ ਕੋਈ ਮੈਟਰ ਨਹੀਂ ਕਰਦਾ। ਜੀ ਫਿਰ ਉਹਨਾਂ ਨੇ ਇੱਕ ਅੱਛੇ ਆਰਟੀਕਲ ਦੀ ਗੱਲ ਕੀਤੀ ਹੈ ਜਿਹੜਾ ਕੁਇੰਟ ਨੇ ਛਾਪਿਆ। ਫਿਰ ਉਹਨਾਂ ਨੇ ਹਾਰਡਕੋਰ ਦੀ ਗੱਲ ਕੀਤੀ ਹੈ ਕਿ ਵੀ ਜਿਹਦਾ ਪਿਓ ਜਿਉਂਦਾ ਸਾੜਤਾ ਸੀ 84 ਚ, ਉਹਨੇ RSS BJP ਇੰਡੀਅਨ ਗਵਰਨਮੈਂਟ ਨੂੰ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਦੇ ਉੱਤੇ ਟਵੀਟ ਕਰਕੇ ਜਿਹੜਾ ਉਹ ਉਹਨੇ ਕਿਹਾ ਕਿ ਵੀ ਇਹ ਐਕਸੈਪਟੇਬਲ ਨਹੀਂ ਹੈ। ਹੈਜ਼ ਡਰਿਵਨ ਹਿੰਦੂ ਰੈਡੀਕਲਸ ਮੈਡ। Ironically, those who killed her father were never booked, but she is trolled and has FIR from RSS-linked Brahmin lawyers against her for her post against Yogi Adityanath and Mohan Bhagwat। मैं already discuss करता है। जी Delhi High Court has condemned Delhi police for brutality। ये भी मैं जिक्र किया है। Hindus are aghast that Sikhs are supporting that man and rallying for own committee and got support from CM of Punjab and all Sikh bodies and global Sikh groups and are running anti-Sikh propaganda। ਹਿੰਦੂਆਂ ਨੂੰ ਇਹ ਸ਼ੌਕ ਹੈ ਕਿ ਅੱਛਾ ਇਸ ਮੁੱਦੇ ਤੇ ਸਿੱਖ ਸਾਰੇ ਇਕੱਠੇ ਹੋ ਗਏ ਨੇ ਜੀ ਔਰ ਉਹਨਾਂ ਨੇ ਆਲਰੇਡੀ ਐਂਟੀ-ਸਿੱਖ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ ਹੈ। The way Hindus talk to Sikhs and try to dictate Sikhs what to do or threaten repeat of 1984, Sikhs must wake up and think of their future. Do Sikhs want to be masters of their own destiny, or do Sikhs want to live at mercy of others who attack them and then deny justice or justify attack on Sikhs? ਜੀ ਇਹ ਆਪਣੀ ਕਿਸਮਤ ਆਪ ਘੜੋ। ਬਿਲਕੁਲ ਤੁਸੀਂ ਉਹਨਾਂ ਨਾਲ ਰਹਿਣਾ ਜਿਹੜੇ ਤੁਹਾਡੇ ਤੇ ਹਮਲਾ ਕਰਦੇ ਨੇ ਕਰਨ, ਮਾਰ ਔਰ ਫਿਰ ਜਿਹੜਾ ਉਹਨੂੰ ਹੀ ਜਿਹੜਾ ਹਮਲੇ ਦਾ ਸ਼ਿਕਾਰ ਹੁੰਦਾ ਉਹਨੂੰ ਹੀ ਤੁਸੀਂ ਦੋਸ਼ੀ ਬਣਾ ਦਿੰਦੇ। ਜੀ ਔਰ ਇਹ BJP spokesperson on TV called Delhi Sikhs Khalistani and anti-national. This should show Sikhs that so-called concern shown by BJP over 1984 is fake. Worst is in store for Sikhs in coming years। ਉਹਨਾਂ ਨੇ ਕਿਹਾ ਜੀ BJP ਵਾਲਾ ਕਹਿ ਰਹੇ ਸਾਰੇ ਦਿੱਲੀ ਦੇ ਸਿੱਖ ਖਾਲਿਸਤਾਨੀ ਨੇ ਜੀ ਔਰ ਇਸ ਤੋਂ ਵੀ ਜਿਹੜੀ ਹੈ ਮਾੜੀ ਹਾਲਤ ਸਿੱਖਾਂ ਦੀ ਆਉਣ ਵਾਲੇ ਸਾਲਾਂ ਦੇ ਵਿੱਚ ਹੋਣ ਜਾ ਰਹੀ ਹੈ। ਬਿਲਕੁਲ Can Sikhs not see double standards of how media remained silent when Hindus of Bajrang Dal killed a senior cop in UP last year over a cow and let off killers, whereas it claims to stand for police now? UP ਦਾ ਵਾਕਿਆ ਹੈ ਜੋ ਹੋਇਆ ਜਿਹਦੇ 'ਚ ਕਿ ਉਹਨਾਂ ਦਾ ਵੱਡਾ ਮੁਸਲਮਾਨਾਂ ਦਾ ਇੱਕ ਇਕੱਠ ਸੀ ਔਰ ਗਾਵਾਂ ਦੇ ਬਹਾਨੇ ਉਹਨਾਂ ਨੇ ਇੱਕ ਹਿੰਦੂ ਆਫੀਸਰ ਨੂੰ ਹੀ ਮਾਰ ਦਿੱਤਾ, ਸਾਬਕਾ ਫੌਜੀ ਸੀ ਜੀ ਔਰ ਉਹਦੇ 'ਚ ਉਹਨੂੰ ਜਸਟੀਫਾਈ ਕਰ ਰਹੇ ਸੀ ਜੀ ਉਹਦੀਆਂ ਭਾਵਨਾਵਾਂ ਭੜਕ ਪਈਆਂ ਔਰ ਉਹ ਜਿਹੜਾ ਉਹਨੇ ਪਿਸਤੌਲ ਦੇ ਨਾਲ ਉਹਨੂੰ ਮਾਰ ਦਿੱਤਾ। The same Brahmins you were sacrificing for foolishly in past are now attacking Sikhs, their dastar case and kicking them around. They like Sikhs only when Sikhs serve langar or fight for them as foot soldiers. They like only assimilated Mona Sikhs, they hate Khalsa। ਕਿ ਇਹੀ ਨੇ ਜਿਹੜੇ ਠੁੱਡੇ ਮਾਰ ਰਹੇ ਨੇ ਕੇਸਾਂ ਨੂੰ ਬੇਅਦਬ ਕਰ ਰਹੇ ਨੇ, ਇਹਨਾਂ ਨੂੰ ਤੁਸੀਂ ਲੰਗਰ ਛਕਾਓ ਜਾਂ ਇਹਨਾਂ ਦੇ ਲਈ ਦੂਜਿਆਂ ਦੇ ਗਲ ਪਾਓ ਜੀ ਉਹ ਠੀਕ ਆ। ਉਹਨਾਂ ਨੂੰ ਖਾਲਸਾ ਜਿਹੜਾ ਇੰਡੀਪੈਂਡੈਂਟ ਡਿਸਾਈਡ ਕਰਦਾ ਹੈ, ਆਪਣੀ ਹੋਣੀ ਆਪ ਘੜਨ ਦੇ ਹੱਕ ਦੀ ਗੱਲ ਕਰਦਾ ਹੈ ਔਰ ਜਸਟਿਸ ਦੇ ਲਈ ਤਲਵਾਰ ਚੁੱਕਦਾ ਹੈ, ਜੀ ਉਹ ਇਹਨਾਂ ਨੂੰ ਪਸੰਦ ਨਹੀਂ। How many more attacks and threats, misinformation, propaganda by Indian state? Do Sikhs need to wake up? ਬਿਲਕੁਲ ਕਿ ਵੀ ਕਿੰਨਾ ਸਾਨੂੰ ਹੋਰ ਚਾਹੀਦਾ ਵੀ ਸਾਡੇ ਤੇ ਹਮਲੇ ਹੋਣ, ਗਲਤ ਜਾਣਕਾਰੀਆਂ, ਪ੍ਰੋਪੇਗੈਂਡਾ ਹੋਏ।
the future is not safe in Hindu India. ਬਿਲਕੁਲ ਔਰ ਅਸੀਂ ਭੈਣ ਜੀ ਦੇ ਸ਼ੁਕਰਗੁਜ਼ਾਰ ਸ਼ੁਕਰਗੁਜ਼ਾਰ ਹਾਂ ਹਾਂ ਜੀ। ਕਿ ਉਹ ਜਿਵੇਂ ਸਾਰੇ ਕੌਮ ਦੇ ਜਜ਼ਬਾਤਾਂ ਨੂੰ ਵੀ ਔਰ ਵਿਦ ਫੈਕਟਸ ਜੀ ਜਿੰਨਾ ਵਕਤ ਉਹ ਰਿਸਰਚ ਤੇ ਲਾਉਂਦੇ ਨੇ, ਇਹ 4 ਰਿਸਰਚ ਸਕਾਲਰ ਤੁਹਾਡੇ ਪੇਡ ਹੋਣ ਤੇ ਉਹ ਤੁਹਾਨੂੰ ਜਿਹੜਾ ਉਹ ਨਹੀਂ ਦੇਣਗੇ, ਕਿਉਂਕਿ ਉਹਨਾਂ ਦੇ ਅੰਦਰ ਉਹ ਪੀੜ ਹੈ, ਪੰਥ ਦਾ ਪਿਆਰ ਹੈ। ਕਈ ਵਾਰ ਅਪਸੈਟ ਵੀ ਹੋ ਜਾਂਦੇ ਨੇ, ਆਪਣਿਆਂ ਦੇ ਉੱਤੇ ਵੀ ਉਹਨਾਂ ਨੂੰ ਹੁੰਦਾ, ਓਨੈਸਟ ਹੁੰਦਾ, ਉਹਨਾਂ ਦੀ ਜਿਹੜੀ ਵੀ ਪਹੁੰਚ ਹੈ ਉਹ ਇਮਾਨਦਾਰ ਪਹੁੰਚ ਹੈ। ਬਿਲਕੁਲ। ਔਰ ਅਸੀਂ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ